ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਕੁਛ ਕੁ ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਚਿਕਾਗੋ ਪੀਜ਼ਾ ਵਿਦ ਟਵਿਸਟ, ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰ ਲਈ, ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ 4082722500, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਵਿਰਦੀ, ਗਲੋਬਲ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਗਿੱਲ, ਪੌਲਰ, ਇਸ਼ਾਨਜੀਤ ਸਿੰਘ ਕਲੋਟੀ, ਜੱਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ, ਪ੍ਰੀਮੋਟ, ਸਰਬਜੀਤ ਸਿੰਘ ਚੋਕਰ, ਟਰਲਿਕ, ਗੁਰਦਾਵਰ ਸਿੰਘ ਤੇ ਮਨਜੀਤ ਕੌਰ, ਜੁਬਾ ਸਿਟੀ, ਸੋਢੀ ਸਿੰਘ, ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਬੇਕਰ ਸਵੀਟ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਪ੍ਰਮਾਤਮਾ ਅੱਗੇ ਤੁਹਾਡੇ ਲਈ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਇਸੇ ਤਰ੍ਹਾਂ ਜੁੜੇ ਰਹਿਣਾ ਪੰਜਾਬੀ ਰੇਡੀਓ US ਦੇ ਨਾਲ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਕਿਸਾਨਾਂ ਦੀ ਗੱਲ ਕਰਦੇ ਹਾਂ ਕਿ ਕਾਫੀ ਟਾਈਮ ਤੋਂ ਉਹਨਾਂ ਦਾ ਜਿਹੜਾ ਧਰਨੇ ਲਾਏ ਹੋਏ ਸੀਗੇ, ਹੁਣ ਸਰਕਾਰ ਦੇ ਨਾਲ ਸਮਝੌਤੇ ਤੋਂ ਬਾਅਦ ਧਰਨਾ ਚੁੱਕਿਆ ਗਿਆ। ਦੇਖੋ ਜੀ, ਪੰਜਾਬ ਸਰਕਾਰ ਜਿਹੜੀ ਜੀ ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਕਾਂ ਮੂਹਰੇ ਝੁੱਕ ਗਈ ਹੈ। ਇਸ ਦੇ ਨਾਲ ਮੁੱਖ ਮੰਤਰੀ ਦੇ ਵੱਲੋਂ ਜਿਹੜੀਆਂ ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਕਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ 25 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਮੁਆਵਜ਼ਾ ਕਿਸਾਨਾਂ ਨੂੰ ਦੇਣ ਦਾ ਐਲਾਨ ਕੀਤਾ। ਪੰਜਾਬ ਸਰਕਾਰ ਦੇ ਵੱਲੋਂ ਗੰਨੇ ਦਾ ਭਾਅ 310 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੋਇਆ ਸੀਗਾ, ਔਰ ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਕ ਕੇਂਦਰ ਸਰਕਾਰ ਦੇ ਰੇਟ 275 ਰੁਪਏ ਪਰ ਕੁਇੰਟਲ ਦੇ ਹਿਸਾਬ ਦੇ ਨਾਲ ਗੰਨਾ ਜਿਹੜੇ ਲਾਉਣ ਵਾਲੇ ਨੇ ਉਹਨਾਂ ਨੂੰ ਦੇਣ ਦੀ ਮੰਗ ਤੇ ਅੜੇ ਹੋਏ ਸੀਗੇ। ਮਿੱਲ ਮਾਲਕ ਜਿਹੜੇ ਜੀ ਸਰਕਾਰ ਤੋਂ ਮੰਗ ਕਰ ਰਹੇ ਸੀਗੇ ਕਿ ਪੰਜਾਬ ਤੇ ਕੇਂਦਰ ਸਰਕਾਰ ਦੇ ਰੇਟ ਦੇ ਵਿੱਚ ਜਿਹੜਾ 35 ਰੁਪਏ ਦਾ ਫਰਕ ਹੈ, ਇਹਦੀ ਅਦਾਇਗੀ ਪੰਜਾਬ ਸਰਕਾਰ ਕਰੇ। ਪੰਜਾਬ ਦੇ ਵਿੱਚ 6 ਪ੍ਰਾਈਵੇਟ ਮਿੱਲਾਂ ਨੇ ਜਿਹੜੀਆਂ ਵੱਡੇ ਸਿਆਸੀ ਅਸਰ ਰਸੂਖ ਰੱਖਣ ਵਾਲੇ ਪਰਿਵਾਰਾਂ ਦੀਆਂ ਨੇ। ਉੱਤਰ ਪ੍ਰਦੇਸ਼ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ 320 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਦਿੱਤਾ ਜਾ ਰਿਹਾ। ਪ੍ਰਾਈਵੇਟ ਮਿੱਲਾਂ ਦੇ ਮਾਲਕਾਂ ਦੇ ਵੱਲੋਂ ਗੰਨੇ ਦੀ ਅਦਾਇਗੀ ਕੀਤੀ ਜਾ ਰਹੀ ਹੈ, ਪਰ ਉਹੀ ਮਿੱਲ ਮਾਲਕ ਪੰਜਾਬ ਸਰਕਾਰ ਤੇ ਮਿੱਲ ਨਾ ਚਲਾਉਣ ਦਾ ਦਬਾਅ ਜਿਹੜਾ ਜੀ ਉਹ ਪਾਉਂਦੇ ਰਹੇ। ਔਰ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਪੰਜਾਬ 'ਚ ਸਿਆਸਤ ਜਿਹੜੀ ਹੈ ਜੀ ਉਹ ਭਖੀ ਹੋਈ ਆ। ਗੰਨਾ ਲਾਉਣ ਵਾਲੇ ਜਿਹੜੇ ਨੇ ਉਹ ਪ੍ਰਾਈਵੇਟ ਮਿੱਲਾਂ ਚਾਲੂ ਕਰਨ ਲਈ ਸਰਕਾਰ ਤੇ ਦਬਾਅ ਬਣਾ ਰਹੇ ਸੀਗੇ। ਕੋਈ ਗੱਲਬਾਤ ਜਿਹੜੀ ਹੋ ਨਹੀਂ ਸੀ। ਅਖੀਰ ਅੱਕ ਕੇ ਜਿਹੜਾ ਸੀਗਾ ਉਹ ਕਿਸਾਨਾਂ ਦੇ ਵੱਲੋਂ ਜਿਹੜਾ ਹਾਈਵੇ ਸੀ ਉਹ ਜਾਮ ਕਰ ਦਿੱਤਾ ਗਿਆ, ਜਿੱਥੇ ਦਸੂਹੇ ਦੇ ਵਿੱਚ ਵੱਡਾ ਜਿਹੜਾ ਸੀਗਾ ਜੀ ਉਹ ਧਰਨਾ ਲੱਗਿਆ। ਹਾਲਾਂਕਿ ਮਾਮਲੇ ਉੱਥੇ ਵੀ ਦਰਜ ਹੋਏ, ਪਰ ਸਭ ਤੋਂ ਜ਼ਿਆਦਾ ਜਿਹੜਾ ਜੀ ਵੱਡਾ ਧਰਨਾ ਜਿਹਨੇ ਸਰਕਾਰ ਹਿਲਾਈ ਉਹ ਸੀਗਾ ਜੀ ਨੈਸ਼ਨਲ ਹਾਈਵੇ ਨੰਬਰ 1 ਦੇ ਉੱਤੇ ਫਗਵਾੜੇ ਦੇ ਵਿੱਚ ਜਿਹੜਾ ਜੀ ਉਹ ਲੱਗਿਆ ਧਰਨਾ। ਤਕਰੀਬਨ 36 ਘੰਟੇ ਦੇ ਕਰੀਬ ਜਿਹੜਾ ਸੀਗਾ ਜੀ ਇਹ ਧਰਨਾ ਚੱਲਿਆ, ਔਰ ਜਿਹੜਾ ਜਾਮ ਸੀ ਉਹ ਚਫੇਰੇ ਹੋ ਗਿਆ। ਚਾਰ ਚਫੇਰੇ ਜਾਮ ਜਿਹੜਾ ਸੀ ਉਹ ਲੱਗਣ ਕਰਕੇ ਸਰਕਾਰ ਨੂੰ ਜਿਹੜੇ ਇਹ ਮਿੱਲ ਓਨਰ ਸੀਗੇ ਉਹਨਾਂ ਨੂੰ ਸੱਦਣਾ ਪਿਆ। ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਨੇ ਇਹਨਾਂ ਦੇ ਨਾਲ ਮੀਟਿੰਗ ਜਿਹੜੀ ਸੀ ਕੀਤੀ। ਜਦੋਂ ਐਲਾਨ ਹੋਇਆ ਤੇ ਜਿਹੜੇ ਕਿਸਾਨ ਕਹਿੰਦੇ ਕਿ ਲਿਖਤੀ ਜਿੰਨੀ ਦੇਰ ਤੱਕ ਭਰੋਸਾ ਨਹੀਂ ਮਿਲਦਾ ਅਸੀਂ ਜਾਮ ਨਹੀਂ ਚੁੱਕਦੇ। ਫਿਰ ਜਿਹੜਾ ਡਿਪਟੀ ਕਮਿਸ਼ਨਰ ਸੀ ਉਹਦੇ ਰਾਹੀਂ ਲਿਖਤੀ ਜਿਹੜਾ ਜੀ ਸਮਝੌਤਾ ਕੀਤਾ ਗਿਆ, ਔਰ ਸਰਕਾਰ ਨੇ ਲਿਖ ਕੇ ਜਿਹੜਾ ਜੀ ਉਹ ਦਿੱਤਾ ਕਿ ਹਫ਼ਤੇ ਦੇ ਵਿੱਚ ਜਿਹੜੇ ਪੁਰਾਣਾ ਉਹਨਾਂ ਦਾ ਬਕਾਇਆ ਖੜਾ ਪਿਛਲੇ ਸੀਜ਼ਨ ਦਾ ਉਹ ਹਫ਼ਤੇ ਦੇ ਵਿੱਚ ਕਲੀਅਰ ਕਰਨਗੇ ਮਿੱਲ ਮਾਲਕ ਜਿਹੜੇ ਆ। ਔਰ ਜਿਹੜੇ ਮੌਜੂਦਾ ਗੰਨਾ ਹੈ ਉਹ ਜੋ ਬਣੀ ਹੋਈ ਆ ਪਾਲਿਸੀ ਕਿ ਗੰਨਾ ਸੁੱਟਣ ਤੋਂ 14 ਦਿਨ ਬਾਅਦ ਉਹਨਾਂ ਦੇ ਪੈਸੇ ਜਿਹੜੇ ਆ ਅਕਾਊਂਟ ਦੇ ਵਿੱਚ ਜਿਹੜੇ ਜੀ ਉੱਦਾਂ ਹੀ ਆਉਣ, ਜਿਹਦੇ ਤੋਂ ਬਾਅਦ ਕਿਸਾਨਾਂ ਨੇ ਇਹ ਧਰਨਾ ਜਿਹੜਾ ਸੀ ਚੁੱਕਿਆ। ਇੱਕ ਵਾਰੀ ਲੱਗਿਆ ਕਿ ਇਹ ਮਾਮਲਾ ਜਿਹੜਾ ਜੀ ਉਹ ਕਿਸੇ ਤਣ ਪੱਤਣ ਲੱਗਣਾ ਨਹੀਂ, ਕਿਉਂਕਿ ਕਿਸਾਨਾਂ ਨੇ ਇਹ ਕਹਿ ਦਿੱਤਾ ਵੀ ਠੀਕ ਹੈ ਨਹੀਂ ਤੁਸੀਂ ਗੱਲ ਸੁਣਦੇ ਤੇ ਹੁਣ ਸੜਕ ਤੋਂ ਬਾਅਦ ਅਸੀਂ ਰੇਲਵੇ ਲਾਈਨ ਵੱਲ ਨੂੰ ਹੋਵਾਂਗੇ ਤੇ ਟ੍ਰੇਨ ਵੀ ਜਿਹੜੀਆਂ ਦੀ ਉਹ ਰੋਕ ਦਿਆਂਗੇ, ਜਿਸ ਤੋਂ ਬਾਅਦ ਸਰਕਾਰ ਨੂੰ ਲਿਖਤੀ ਰੂਪ ਦੇ ਵਿੱਚ ਕਿਸਾਨਾਂ ਨੂੰ ਭਰੋਸਾ ਦੇਣਾ ਪਿਆ ਜੀ। ਤਾਂ ਇਸੇ ਦੇ ਨਾਲ ਲੱਗਦੀ ਜੇ ਗੰਨਾ ਅੰਦੋਲਨ ਦੀ ਗੱਲ ਕਰੀਏ ਤਾਂ ਜਿਹੜੇ ਅਕਾਲੀ ਦਲ ਵਾਲੇ ਆ ਉਹ ਇਸ ਦੇ ਉੱਤੇ ਸਿਆਸਤ ਕਰਨ ਲਈ ਉਸ ਅੰਦੋਲਨ ਦੇ ਵਿੱਚ ਕੁੱਦਣ ਲਈ ਤਰਲੋ ਮੱਛੀ। ਬਿਲਕੁਲ ਜੀ। ਐਕਚੁਅਲੀ ਜੇ ਆਪਾਂ ਗੱਲ ਕਰੀਏ ਕਿ ਜਿਹੜਾ ਬਕਾਇਆ ਖੜਾ ਕਿੰਨਾ ਬਕਾਇਆ, ਤਾਂ ਤਕਰੀਬਨ ਜਿਹੜਾ ਜੀ ਉਹ ਛੱਡ ਕੇ ਗਏ ਹੋਏ ਆ 100 ਕਰੋੜ ਰੁਪਈਏ ਦਾ। ਕੀ ਹਾਲਾਤ ਉਦੋਂ ਕਿਸਾਨਾਂ ਦੇ ਜਿਹੜੇ ਬਣੇ ਸੀਗੇ, ਮੇਰਾ ਨਹੀਂ ਖਿਆਲ ਕਿ ਸਿਵਾਏ ਅਕਾਲੀ ਦਲ ਤੋਂ ਕਿਸੇ ਹੋਰ ਨੂੰ ਯਾਦ ਨਾ ਹੋਵੇ
ਸਾਰਿਆਂ ਨੂੰ ਜਿਹੜੇ ਜੀ ਉਹ ਯਾਦ ਹੈ, ਉਦੋਂ ਪੁੱਛਿਆ ਹੀ ਨਹੀਂ ਸੀ ਜਾਂਦਾ। ਔਰ ਜਿਹੜੇ ਅਕਾਲੀ ਦਲ ਦੇ ਅਹਿਮ ਆਗੂ ਨੇ, ਫਗਵਾੜਾ ਮਿਲ ਜਿਹੜੀ ਆ ਉਹਨਾਂ ਦੀ ਆ, ਉਹਦੇ ਕਿੰਨੇ ਪੈਸੇ ਜਿਹੜੇ ਆ ਜੀ ਉਹ ਦੇਣੇ ਆ, ਉਹ ਵੀ ਕਿਸੇ ਤੋਂ ਲੁਕਿਆ ਛਿਪਿਆ ਨਹੀਂ, ਉਸ ਪਾਸੇ ਵੱਲ ਨੂੰ ਮੂੰਹ ਨਹੀਂ ਕਰਦੇ। ਦੂਜੇ ਪਾਸੇ ਵੱਲ ਨੂੰ ਜਿਹੜੇ ਜੀ ਜਾ ਕੇ ਉੱਥੇ ਧਰਨੇ ਜਿਹੜਾ ਜੀ ਉਹ ਲਾ ਰਹੇ ਆ। ਅਕਾਲੀ ਦਲ ਜਿਹੜਾ ਜੀ ਉਹ ਕਿਸਾਨਾਂ ਨੂੰ ਚੁੱਕ ਰਿਹਾ ਕਿ ਸਰਕਾਰੀ ਮੁੱਲ 350 ਰੁਪਈਏ ਜਿਹੜਾ ਜੀ ਉਹ ਕੀਤਾ ਜਾਵੇ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਜਦੋਂ ਅੰਮ੍ਰਿਤਸਰ 'ਚ ਹਾਦਸਾ ਹੋਇਆ ਸੀ, ਕਹਿੰਦਾ ਜੀ ਕਰੋੜ ਰੁਪਈਆ ਜਿਹੜਾ ਉਹ ਦਿਓ ਮਰਨ ਵਾਲਿਆਂ ਨੂੰ, ਜਿਵੇਂ ਉਹ ਆਪ ਜਿਹੜਾ ਜੀ ਉਹ ਦਿੰਦੇ ਰਹੇ ਹੋਣ। ਜਿਹੜੀਆਂ ਸੂਬੇ ਦੀਆਂ ਖੰਡ ਮਿੱਲਾਂ ਨੇ ਉਹਦੀ ਪੜਾਈ ਸ਼ੁਰੂ ਕਰਾਉਣ ਦੇ ਵਾਸਤੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰੀ ਕਾਲੀਆਂ ਝੰਡੀਆਂ ਦੇ ਬਾਵਜੂਦ ਜਿਹੜਾ ਜੀ ਉਹ ਥਾਂ ਦੇ ਉੱਤੇ ਜਾ ਕੇ ਜਿਹੜੀ ਜੀ ਉਹ ਸਿਆਸਤ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਕਿਉਂਕਿ ਅਕਾਲੀ ਦਲ ਹਰ ਉਹ ਕੋਸ਼ਿਸ਼ ਕਰ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਬਣੇ ਜਿਹਦੇ ਨਾਲ ਉਹਨਾਂ ਦੀ ਦੁਬਾਰਾ ਜਿਹੜੀ ਹੈ ਜੀ ਉਹ ਸਿਆਸਤ ਸ਼ੁਰੂ ਹੋਵੇ। ਕਿਉਂਕਿ ਸਿਆਸਤ ਸ਼ੁਰੂ ਹੋ ਨਹੀਂ ਰਹੀ, ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਜਾਣ ਤੋਂ ਭੌਂਦੇ ਆ ਉਹ ਕਿ ਨਾ ਜਾਇਆ ਜਾਵੇ, ਕਿਉਂਕਿ ਸਭ ਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਹਾਲਾਤ ਜਿਹੜੇ ਆ ਜੀ ਉਹ ਸਾਜ਼ਗਾਰ ਨਹੀਂ ਅਕਾਲੀ ਦਲ ਦੇ ਵਾਸਤੇ। ਉਹਨੂੰ ਕਦੇ ਤਾਂ ਜਿਹੜਾ ਜੀ ਕਿਸੇ ਧਾਰਮਿਕ ਇਸ਼ੂ ਦੀ ਭਾਲ ਹੋ ਜਾਂਦੀ ਆ, ਉਹ ਧਰਨੇ ਜਿਹੜੇ ਕਿਤਾਬਾਂ ਵਾਲੇ ਮਸਲੇ ਦੇ ਉੱਤੇ ਲਾਉਣ ਲੱਗ ਜਾਂਦੇ ਆ। ਕਦੀ ਹੁਣ ਫਿਰ ਉਹਨਾਂ ਨੂੰ ਇਹ ਲੱਗਦਾ ਕਿ ਕਿਸਾਨਾਂ ਵਾਲਾ ਮਸਲਾ ਜਿਹੜਾ ਉਹਨਾਂ ਨੂੰ ਇਹ ਕੁਛ ਨਾ ਕੁਛ ਜਿਹੜਾ ਜੀ ਉਹ ਦੇ ਸਕਦਾ, ਤੇ ਸਿਆਸਤ ਦੇ ਵਿੱਚ ਮੁੜ ਕੇ ਫਿਰ ਪੈਰ ਧਰਾਵਾ ਜਿਹੜਾ ਜੀ ਉਹ ਹੋ ਸਕਦਾ। ਉਧਰ ਨੂੰ ਤੁਰੇ। ਹੁਣ ਸਰਕਾਰ ਦਾ ਕਿਸਾਨਾਂ ਦੇ ਨਾਲ ਸਮਝੌਤਾ ਹੋ ਗਿਆ। ਕਿਸਾਨਾਂ ਨੇ ਜਿਹੜਾ ਧਰਨਾ ਸੀਗਾ ਜੀ ਉਹ ਚੁੱਕ ਲਿਆ, ਔਰ ਇਹ ਅਕਾਲੀ ਦਲ ਦੇ ਵੱਲੋਂ ਜਿਹੜੀ ਹੈ ਜੀ ਮੀਟਿੰਗ ਸੱਦੀ ਜਾ ਰਹੀ ਸੀਗੀ ਕੋਰ ਕਮੇਟੀ ਦੀ, ਕਿ ਛੇਤੀ ਜਿਹੜੀ ਜੀ ਕੋਰ ਕਮੇਟੀ ਦੀ ਮੀਟਿੰਗ ਸੱਦ ਕੇ ਅਗਲਾ ਅੰਦੋਲਨ ਜਿਹੜਾ ਜੀ ਉਹ ਭਖਾਇਆ ਜਾਵੇ। ਪਰ ਹੁਣ ਜਿਹੜਾ ਜੀ ਇਹ ਉਲਟ ਹੋ ਗਿਆ ਕੰਮ। ਫਿਰ ਕਿਤਾਬ ਵਾਲੇ ਇਸ਼ੂ ਦੇ ਉੱਤੇ ਜਿਵੇਂ ਹੋਇਆ ਸੀਗਾ, ਸਰਕਾਰ ਨੇ ਕਹਿ ਦਿੱਤਾ ਕਿਤਾਬ ਇਸ਼ੂ ਅਜੇ ਕਰਨੀ ਹੀ ਨਹੀਂ, ਜਿਹੜਾ ਜੀ ਉਦੋਂ ਤੱਕ ਰੋਕ ਜਿਹੜੀ ਲਾਤੀ ਜਦੋਂ ਤੱਕ ਕਮੇਟੀ ਜਿਹੜੀ ਰਿਪੋਰਟ ਨਹੀਂ ਦੇ ਦਿੰਦੀ। ਹੁਣ ਜਿਹੜਾ ਮਾਮਲਾ ਸੀਗਾ ਜੀ ਉਹ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਜਿਹੜਾ ਸੀ ਉਹ ਸਮਝੌਤਾ ਹੋਣ ਤੋਂ ਬਾਅਦ ਜਿਹੜਾ ਸੀ ਇਹ ਕਿਸਾਨਾਂ ਨੇ ਧਰਨਾ ਚੁੱਕ ਲਿਆ, ਤੇ ਅਕਾਲੀ ਦਲ ਜਿਹੜਾ ਜੀ ਫੇਰ ਹੁਣ ਮੁੱਦੇ ਦੀ ਭਾਲ ਦੇ ਵਿੱਚ ਜਿਹੜਾ ਜੀ ਉਹ ਤੁਰ ਪਿਆ। ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਜੀ ਉਹ ਮੀਡੀਆ ਤੋਂ ਬਚ ਰਹੇ ਨੇ, ਮੀਡੀਆ ਦੇ ਸਾਹਮਣੇ ਜਿਹੜਾ ਜੀ ਉਹ ਨਹੀਂ ਆਉਂਦੇ, ਲੈਕਚਰ ਕਰਕੇ ਚਲੇ ਜਾਂਦੇ ਆ ਜੀ। ਉਹਦਾ ਖਾਸ ਕਾਰਨ ਜਿਹੜਾ ਜੀ ਉਹ ਇਹ ਆ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜਾ ਅਕਾਲੀ ਦਲ ਦੇ ਬਾਗੀ ਨੇ, ਜਿਹੜਾ ਨਵਾਂ ਅਕਾਲੀ ਦਲ ਜਿਹੜਾ ਬਣਾਉਣ ਨੂੰ ਫਿਰ ਰਹੇ ਨੇ, ਉਹਦੇ ਸੰਬੰਧੀ ਕੋਈ ਸਵਾਲ ਜਿਹੜਾ ਜੀ ਉਹ ਨਾ ਪੁੱਛ ਲਵੇ। ਉਸ ਮਸਲੇ ਦੇ ਉੱਤੇ ਜਿੰਨੀ ਮੇਨ ਲੀਡਰਸ਼ਿਪ ਆ ਜੀ ਉਹ ਸਾਰੀ ਦੀ ਸਾਰੀ ਬਿਲਕੁਲ ਚੁੱਪਚਾਪ ਜਿਹੜੀ ਹੈ ਜੀ ਉਹ ਬੈਠੀ ਆ, ਕੋਈ ਇਹਦੇ ਉੱਤੇ ਬਿਆਨ ਨਹੀਂ ਦੇ ਰਹੀ। ਚਲੋ ਉਹ ਤਾਂ ਪਤਾ ਹੀ ਹੈ ਇਹਨਾਂ ਨੂੰ ਬਣਨਾ ਆ, ਪਰ ਹੁਣ ਤੋਂ ਭੱਜ ਵੀ ਨਹੀਂ ਸਕਦੇ। ਤੇ ਅੱਗੇ ਆਪਾਂ ਕ੍ਰਿਸਟੀਅਨ ਮਿਸ਼ੇਲ ਦੀ ਜੇ ਗੱਲ ਕਰੀਏ ਤਾਂ CBI ਨੇ ਉਸ ਦਾ ਰਿਮਾਂਡ ਲਿਆ। ਕਦੀ ਇਹ ਅਗਸਟਾ ਵੈਸਟਲੈਂਡ ਜਿਹੜੀ VVIP ਹੈਲੀਕਾਪਟਰ ਸੌਦਾ ਸੀਗਾ, ਇਹਦੇ ਵਿੱਚ ਇਹ ਵਿਚੋਲੀਆ ਸੀਗਾ ਜੀ ਕ੍ਰਿਸਟੀਅਨ ਮਿਸ਼ੇਲ। ਇਹ ਜਿਹੜਾ ਜੀ ਐਕਚੁਅਲੀ ਪਿਛਲੇ ਦਿਨਾਂ ਦੇ ਵਿੱਚ ਇਹ ਦੁਬਈ ਦੇ ਵਿੱਚ ਅਰੈਸਟ ਹੋਇਆ ਸੀਗਾ, ਔਰ CBI ਨੇ ਜਿਹੜਾ ਸੀਗਾ ਜੀ 24 ਸਤੰਬਰ 2015 ਨੂੰ ਇਹਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸੀਗੇ। ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਿਹੜਾ ਜੀ ਜਾਰੀ ਕੀਤਾ ਸੀਗਾ। ਫਰਵਰੀ 17 ਦੇ ਵਿੱਚ ਉਹਨੂੰ ਦੁਬਈ ਦੇ ਵਿੱਚ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਉਦੋਂ ਤੋਂ ਉਹ ਦੁਬਈ ਦੇ ਵਿੱਚ ਜੇਲ੍ਹ ਦੇ ਵਿੱਚ ਸੀਗਾ। ਜਿਹੜੀ ਐਕਸਟ੍ਰੈਡੀਸ਼ਨ ਦੇ ਤਹਿਤ ਹਵਾਲਾ ਸੰਧੀ ਜਿਹੜੀ ਆ ਉਹਦੇ ਤਹਿਤ ਇਹਨੂੰ ਕ੍ਰਿਸਟੀਅਨ ਮਿਸ਼ੇਲ ਨੂੰ ਜਿਹੜਾ ਇੱਥੇ ਲਿਆਂਦਾ ਗਿਆ। ਦਿੱਲੀ ਏਅਰਪੋਰਟ ਦੇ ਉੱਤੇ ਆਉਣ ਤੋਂ ਬਾਅਦ ਉਹਨੂੰ CBI ਨੇ ਜਿਹੜਾ ਸੀ ਉਹ ਹਿਰਾਸਤ ਦੇ ਵਿੱਚ ਲੈ ਲਿਆ, ਔਰ ਇਹ ਕਿਹਾ ਜਾ ਰਿਹਾ ਕਿ CBI ਦੇ ਵੱਲੋਂ ਸਖਤੀ ਦੇ ਨਾਲ ਉਹਦੀ ਪੁੱਛਗਿੱਛ ਜਿਹੜੀ ਜੀ ਇਹ ਬ੍ਰਿਟਨ ਦੇ ਨਾਗਰਿਕ ਮਿਸ਼ੇਲ ਨੂੰ ਕੀਤੀ ਜਾ ਰਹੀ ਆ। CBI ਹੈੱਡਕੁਆਟਰ ਪੁੱਜਣ ਤੋਂ ਬਾਅਦ ਉਹਦੀ ਸਿਹਤ ਵੀ ਕੁਝ ਖਰਾਬ ਹੋਈ, ਜਿਹਦੇ ਕਰਕੇ ਉੱਥੇ ਡਾਕਟਰਾਂ ਨੂੰ ਜਿਹੜਾ ਜੀ ਉਹ ਸੱਦਣਾ ਪਿਆ। ਰਿਸ਼ਵਤ ਦੀ ਰਕਮ ਦੀ ਵੰਡ ਦੇ ਸੌਦੇ ਦੇ ਨਾਲ ਜੁੜੇ ਜਿਹੜੇ ਦਸਤਾਵੇਜ਼ ਹੈ ਉਹਦੀ ਪਛਾਣ ਨੂੰ ਲੈ ਕੇ ਉਹਦੇ ਤੋਂ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਜਿਹੜੀ CBI ਦੀ ਇੱਕ ਟੀਮ ਹੈ ਉਹਨੇ ਰਾਤ ਵੀ ਲੇਟ ਨਾਈਟ ਤੱਕ ਉਹਦੇ ਤੋਂ ਜਿਹੜੀ ਜੀ ਉਹ ਪੁੱਛਗਿੱਛ ਕੀਤੀ। ਅਗਲੇ ਦਿਨ ਤੜਕਸਾਰ ਤੋਂ ਫੇਰ ਪੁੱਛਗਿੱਛ ਜਿਹੜੀ ਜੀ ਉਹ ਕੀਤੀ। CBI ਮਿਸ਼ੇਲ ਤੋਂ ਇਹ ਜਾਣਨਾ ਚਾਹੁੰਦੀ ਆ ਕਿ ਫਿਨ ਮੈਕਨਿਕਾ ਤੇ ਅਗਸਟਾ ਵੈਸਟਲੈਂਡ ਦੇ ਵਿੱਚ ਉਹਦੀਆਂ ਕੰਪਨੀਆਂ ਨੂੰ ਮਿਲੀ 283 ਕਰੋੜ ਰੁਪਈਏ ਦੀ ਰਕਮ ਨੂੰ ਉਹਨੇ ਅੱਗੇ ਕਿਸ ਤਰ੍ਹਾਂ ਜਿਹੜਾ ਜੀ ਉਹ ਵੰਡਿਆ। ਸਰਕਾਰੀ ਸੂਤਰ ਜਿਹੜੇ ਆ ਜੀ ਉਹ ਦੱਸਿਆ ਕਿ ਰਿਸ਼ਵਤ ਦੀ ਰਕਮ ਲਿਆਉਣ ਲਈ ਭਾਰਤ ਤੇ ਵਿਦੇਸ਼ ਦੇ ਵਿੱਚ ਮਖੌਤਾ ਕੰਪਨੀਆਂ ਬਣਾਉਣ ਨੂੰ ਲੈ ਕੇ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਆ
ਉਹ ਵੀ ਮਿਸ਼ਲ ਤੋਂ ਪੁੱਛਗਿੱਛ ਕਰਨ ਦੇ ਵਾਸਤੇ ਜਿਹੜੀ ਜੀ ਉਹ ਤਿਆਰ ਹੈ। ਕੱਲ ਰਾਜਸਥਾਨ ਦੇ ਵਿੱਚ ਆਖਰੀ ਦਿਨ ਸੀਗਾ ਚੋਣਾਂ ਦਾ, ਉੱਥੇ ਪ੍ਰਧਾਨ ਮੰਤਰੀ ਹੋਰਾਂ ਨੇ ਵੀ ਇਹਦਾ ਜਿਹੜਾ ਜੀ ਉਹ ਜ਼ਿਕਰ ਕੀਤਾ ਇਸ ਗੱਲ ਦਾ ਕਿ ਅਸੀਂ ਜਿਹੜਾ ਜੀ ਉਹਨੂੰ ਕ੍ਰਿਸਚੀਅਨ ਮਿਸ਼ਲ ਨੂੰ ਫੜ ਕੇ ਲਿਆਂਦਾ ਤੇ ਉਹ ਗਾਂਧੀ ਪਰਿਵਾਰ ਦੇ ਕਈ ਰਾਜ ਜਿਹੜੇ ਆ ਜੀ ਉਹ ਉਗਲੂਗਾ। ਹਜੇ ਪੁੱਛਗਿੱਛ ਜਿਹੜੀ ਹੈ ਜੀ ਉਹ ਸਟਾਰਟ ਹੋਈ ਹੈ। ਪ੍ਰਧਾਨ ਮੰਤਰੀ ਹੋਰਾਂ ਦਾ ਬਿਆਨ ਜਿਹੜਾ ਜੀ ਉਹ ਪਹਿਲਾਂ ਹੀ ਆ ਰਿਹਾ ਹੈ ਕਿ ਇਹਦੇ ਉੱਤੇ ਕੀ ਹੋ ਸਕਦਾ ਹੈ। ਆਪਣਾ ਨਹੀਂ ਦੱਸਣਾ ਇਹਨਾਂ ਨੇ। ਬਾਕੀ ਇੱਕ ਆਪਾਂ ਗੱਲ ਕਰਦੇ ਹਾਂ, ਜਿਹੜਾ ਅੰਮ੍ਰਿਤਸਰ ਦੇ ਵਿੱਚ ਰੇਲ ਹਾਦਸਾ ਹੋਇਆ ਸੀ, ਉਸ ਦੇ ਵਿੱਚ ਨਵਜੋਤ ਕੌਰ ਸਿੱਧੂ ਦੀ ਜਾਂਚ ਹੋ ਰਹੀ ਸੀ। ਬਿਲਕੁਲ ਜੀ, ਇਹ ਪੰਜਾਬ ਦੇ ਜਿਹੜਾ ਹੋਮ ਮਿਨਿਸਟਰੀ ਹੈ ਜੀ, ਉਹਨੇ ਅੰਮ੍ਰਿਤਸਰ ਦੇ ਰੇਲ ਹਾਦਸੇ ਦੇ ਸੰਬੰਧੀ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਬੀ ਪ੍ਰਸ਼ਾਰਥਾ ਦੀ ਰਿਪੋਰਟ ਮੁੱਖ ਮੰਤਰੀ ਨੂੰ ਜਿਹੜੀ ਉਹ ਸੌਂਪ ਦਿੱਤੀ ਆ। ਇਹਦੇ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਕਲੀਨ ਚਿੱਟ ਜਿਹੜੀ ਹੈ ਜੀ ਹੈਗੀ ਹੈ। ਹਾਲਾਂਕਿ ਜਾਂਚ ਅਧਿਕਾਰੀ ਨੇ ਦੁਸਹਿਰਾ ਪ੍ਰਬੰਧਕ ਮਿੱਠੂ ਮੈਦਾਨ, ਡਿਸਟ੍ਰਿਕਟ ਪੁਲਿਸ ਪ੍ਰਸ਼ਾਸਨ, ਨਗਰ ਨਿਗਮ, ਰੇਲ ਫਾਟਕ ਦੇ ਇੰਚਾਰਜ ਨੂੰ ਦੋਸ਼ੀ ਦੱਸਦਿਆਂ ਹੋਇਆ ਉਹਨਾਂ ਖਿਲਾਫ ਕਾਰਵਾਈ ਕਰਨ ਦੀ ਸਿਫਾਰਿਸ਼ ਜਿਹੜੀ ਹੈ ਜੀ ਉਹ ਕੀਤੀ ਹੈ। ਰਿਪੋਰਟ ਦੇ ਵਿੱਚ ਜਾਂਚ ਅਧਿਕਾਰੀ ਨੇ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਇਹਦੇ ਬਾਰੇ ਡੀਟੇਲ ਦੇ ਵਿੱਚ ਰਿਪੋਰਟ ਜਿਹੜੀ ਹੈ ਜੀ ਉਹ ਦਿੱਤੀ ਹੈ। ਮੁੱਖ ਮੰਤਰੀ ਹੋਰਾਂ ਨੇ ਇਸ ਰਿਪੋਰਟ ਦੇ ਉੱਤੇ ਕੀ ਕਾਰਵਾਈ ਕਰਨ ਲਈ ਜਿਹੜਾ ਜੀ ਕਿਹਾ ਇਹ ਤਾਂ ਨਹੀਂ ਅਜੇ ਪਤਾ, ਪਰ ਇੰਨਾ ਪਤਾ ਲੱਗਾ ਕਿ ਸਾਰੇ ਸੰਬੰਧਿਤ ਵਿਭਾਗਾਂ ਨੂੰ ਰਿਪੋਰਟ ਭੇਜ ਕੇ ਉਹਨਾਂ ਖਿਲਾਫ ਕਾਰਵਾਈ ਕਰਨ ਦੇ ਵਾਸਤੇ ਆਖਿਆ ਗਿਆ। ਰਿਪੋਰਟ 'ਚ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀ ਪਾਇਆ ਗਿਆ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਕਮਿਸ਼ਨਰੇਟ ਸਿਸਟਮ ਹੈ, ਇਸ ਲਈ ਉੱਥੇ ਕੋਈ ਵੀ ਪ੍ਰੋਗਰਾਮ ਕਰਨ ਲਈ ਪੁਲਿਸ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਕਿਸੇ ਵੀ ਪੁਲਿਸ ਅਧਿਕਾਰੀ ਨੇ ਮਨਜ਼ੂਰੀ ਦੇਣ ਤੋਂ ਪਹਿਲਾਂ ਪ੍ਰੋਗਰਾਮ ਵਾਲੀ ਥਾਂ ਦੇ ਉੱਤੇ ਜਾ ਕੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜ਼ਿਆਦਾ ਭੀੜ ਹੋਣ ਤੇ ਸੁਰੱਖਿਆ ਲਈ ਕਿੰਨੇ ਲੋਕਾਂ ਨੂੰ ਉੱਥੇ ਲਾਉਣਾ ਤੇ ਕਿੱਥੇ ਕਿੱਥੇ ਲਾਉਣਾ। ਨਗਰ ਨਿਗਮ ਨੂੰ ਦੋਸ਼ੀ ਦੱਸਿਆ ਗਿਆ ਜਿਨ੍ਹਾਂ ਨੇ ਮਨਜ਼ੂਰੀ ਦੇਣ ਤੋਂ ਪਹਿਲਾਂ ਪ੍ਰੋਗਰਾਮ ਵਾਲੀ ਥਾਂ ਦਾ ਦੌਰਾ ਨਹੀਂ ਕੀਤਾ। ਰੇਲਵੇ ਫਾਟਕ ਦੇ ਮੁਲਾਜ਼ਮਾਂ ਦੇ ਬਾਰੇ ਇਹ ਕਿਹਾ ਗਿਆ ਕਿ ਉਹ ਜਾਣਦਾ ਸੀਗਾ ਕਿ ਰੇਲ ਲਾਈਨ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਖੜੇ ਆ, ਗੱਡੀ ਨੂੰ ਹੌਲੀ ਰਫ਼ਤਾਰ ਨਾਲ ਲੰਘਾਉਣ ਲਈ ਉਹਨੇ ਕੋਈ ਕਾਸ਼ਨ ਨਹੀਂ ਦਿੱਤਾ, ਜਦੋਂ ਕਿ ਜਿਸ ਗੱਡੀ ਦੇ ਨਾਲ ਹਾਦਸਾ ਹੋਇਆ ਉਦੋਂ ਪਹਿਲਾਂ ਨਿਕਲੀ ਗੱਡੀ ਜਿਹੜੀ ਉਹ ਹੌਲੀ ਗਈ ਸੀਗੀ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਰਿਹਾਇਸ਼ੀ ਇਲਾਕੇ ਤੋਂ ਗੱਡੀ ਨੂੰ ਹੌਲੀ ਰਫ਼ਤਾਰ ਦੇ ਨਾਲ ਕੱਢਣਾ ਜਿਹੜਾ ਜੀ ਉਹ ਚਾਹੀਦਾ ਸੀਗਾ। ਰਿਪੋਰਟ ਅਜੇ ਜਨਤਕ ਨਹੀਂ ਕੀਤੀ ਗਈ ਕਿ ਕੁਝ ਤੱਥ ਨੇ ਜਿਹੜੇ ਰਿਪੋਰਟ ਦੇ ਸਾਹਮਣੇ ਜਿਹੜਾ ਜੀ ਉਹ ਆਏ ਨੇ। ਉਹ ਇਹਦੀ ਜਿਹੜੀ ਮੇਨ ਜਿਹੜੀ ਚੀਜ਼ ਹੈ ਜੀ ਉਹ ਇਹੀ ਹੈ ਇਹਦੇ ਵਿੱਚ ਦੇਖਣ ਵਾਲੀ ਕਿ ਜਿਵੇਂ ਫਿਰ ਉਹੀ ਗੱਲ ਆ ਜਾਂਦੀ ਕਿ ਹਾਈ ਕੋਰਟ ਤੱਕ ਪਹੁੰਚ ਗਿਆ ਸੀਗਾ ਅਕਾਲੀ ਦਲ ਜਿਹੜਾ ਜੀ ਕਿਸੇ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਹੋਰਾਂ ਨੂੰ ਜਿਹੜਾ ਜੀ ਅੜਿੱਕੇ ਦੇ ਵਿੱਚ ਲਿਆ ਜਾਵੇ। ਇਹ ਤਾਂ ਹਾਈ ਕੋਰਟ ਸੀਗੀ ਜਿਹਨੇ ਇਹ ਜਿਹੜਾ ਜੀ ਕਹਿ ਦਿੱਤਾ ਕਿ ਨਹੀਂ ਇਉਂ ਤੁਸੀਂ ਉਹਨਾਂ ਦੇ ਉੱਤੇ ਜੇ ਕੋਈ ਗੈਸਟ ਬਣ ਕੇ ਗਿਆ ਤੇ ਉਹਦੇ ਉੱਤੇ ਕਾਰਵਾਈ ਜਿਹੜੀ ਜੀ ਉਹ ਕਿਵੇਂ ਕਰ ਸਕਦੇ ਹੋ। ਨਹੀਂ ਤਾਂ ਤਿਆਰੀ ਜਿਹੜੀ ਜੀ ਉਦੋਂ ਵੀ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਸੀ ਉਹ ਸ਼ਿਕੰਜੇ ਦੇ ਵਿੱਚ ਲੈਣ ਦੀ ਸੀ। ਤਿਆਰੀਆਂ ਤਾਂ ਅੱਜ ਵੀ ਕਿਸੇ ਨਾ ਕਿਸੇ ਮਾਮਲੇ ਜਿਹੜੀਆਂ ਜੀ ਉਹ ਚੱਲਦੀਆਂ ਰਹਿੰਦੀਆਂ ਨੇ, ਪਰ ਇਸ ਰਿਪੋਰਟ ਨੇ ਜਿਹੜਾ ਜੀ ਨਵਜੋਤ ਕੌਰ ਸਿੱਧੂ ਨੂੰ ਇੱਕ ਵੱਡੀ ਰਾਹਤ ਜਿਹੜੀ ਹੈ ਜੀ ਉਹ ਦਿੱਤੀ ਹੈ, ਜਿਹਨੂੰ ਕਲੀਨ ਚਿੱਟ ਦਿੱਤੀ ਗਈ ਹੈ ਕਿ ਉਹਨੇ ਨਾ ਤਾਂ ਪ੍ਰੋਗਰਾਮ ਇਹ ਅਰੇਂਜ ਕੀਤਾ ਸੀਗਾ, ਨਾ ਉਹਦੀ ਜ਼ਿੰਮੇਵਾਰੀ ਜਿਹੜੀ ਜੀ ਉਹ ਬਣਦੀ ਸੀਗੀ ਕਿ ਉੱਥੇ ਸੁਰੱਖਿਆ ਦੀ ਕੀ ਇੰਤਜ਼ਾਮ ਨੇ ਜੀ। ਤੇ ਅੱਗੇ ਜੀ ਬੁਲੰਦ ਸ਼ਹਿਰ ਦੇ ਵਿੱਚ ਜੋ ਹਿੰਸਾ ਭੜਕੀ ਆ ਉਸ ਦੀ ਜੇ ਗੱਲ ਕਰੀਏ ਤਾਂ ਭੀੜ ਨੂੰ ਭੜਕਾਉਣ ਵਾਲੇ ਨੂੰ ਹੀ ਸਰਕਾਰ ਨੇ 10 ਲੱਖ ਰੁਪਏ ਦਿੱਤੇ ਸੀ। ਇਹ ਬੜੀ ਮਾੜੀ ਜਿਹੜੀ ਜੀ ਘਟਨਾ ਬੁਲੰਦ ਸ਼ਹਿਰ ਦੇ ਵਿੱਚ ਵਾਪਰੀ ਆ, ਜਿੱਥੇ ਇੱਕ ਇਮਾਨਦਾਰ ਜਿਹੜਾ ਪੁਲਿਸ ਆਫੀਸਰ ਸੀਗਾ ਉਹਨੂੰ ਸੱਦ ਕੇ ਮਿੱਥ ਕੇ ਕਤਲ ਜਿਹੜਾ ਜੀ ਉਹ ਕੀਤਾ ਗਿਆ। ਔਰ ਇਹਦੇ ਵਿੱਚ ਬਜਰੰਗ ਦਲ ਦਾ ਮੁਖੀ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਿਹੜੇ ਆਗੂ ਆ ਜੀ ਉਹ ਸ਼ਾਮਲ ਦੱਸੇ ਜਾ ਰਹੇ ਆ ਇਸ ਸਾਰੀ ਸਾਜ਼ਿਸ਼ ਦੇ ਵਿੱਚ। ਉੱਤਰ ਪ੍ਰਦੇਸ਼ ਪੁਲਿਸ ਦੇ ਮੁਖੀ ਜਿਹੜਾ ਜੀ ਉਹਨੇ ਇਹ ਗੱਲ ਕਹੀ ਆ ਕਿ ਬੁਲੰਦ ਸ਼ਹਿਰ ਦੇ ਵਿੱਚ ਜਿਹੜੀ ਹੋਈ ਹਿੰਸਾ ਉਹ ਇੱਕ ਸਾਜ਼ਿਸ਼ ਸੀਗੀ। ਉਹਨੇ ਕਿਹਾ ਕਿ ਬਾਬਰੀ ਮਸਜਿਦ ਢਾਹੇ ਜਾਣ ਦੀ 3ਜੀ ਬਰਸੀ ਤੋਂ 3 ਦਿਨ ਪਹਿਲਾਂ ਗਾਵਾਂ ਦੇ ਪਿੰਜਰ ਮਿਲਣੇ ਕਿਸੇ ਸਾਜ਼ਿਸ਼ ਦੇ ਵੱਲ ਇਸ਼ਾਰਾ ਕਰਦੇ ਆ। ਇਸ ਮਾਮਲੇ ਦੀ ਬਰੀਕੀ ਦੇ ਨਾਲ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ। ਮੁੱਖ ਜਿਹੜਾ ਮੁਲਜ਼ਮ ਹੈ ਬਜਰੰਗ ਦਲ ਦੇ ਬੁਲੰਦ ਸ਼ਹਿਰ ਤੋਂ ਕਨਵੀਨਰ ਯੋਗੇਸ਼ ਰਾਜ, ਉਹ ਭਗੌੜਾ ਇਸ ਵੇਲੇ, ਪਰ ਉਹਨੇ ਇੱਕ ਵੀਡੀਓ ਜਿਹੜੀ ਹੈ ਜੀ ਜਾਰੀ ਕੀਤੀ ਆ ਜਿਹਦੇ ਵਿੱਚ ਉਹਨੇ ਆਪਣੇ ਆਪ ਨੂੰ ਬੇਕਸੂਰ ਜਿਹੜਾ ਜੀ ਉਹ ਦੱਸਿਆ। ਉਹਨੇ ਇਹ ਦਾਅਵਾ ਕੀਤਾ ਕਿ ਹਿੰਸਾ ਦੇ ਮੌਕੇ ਦੇ ਉੱਤੇ ਉਹ ਉੱਥੇ ਜਿਹੜਾ ਹੈ ਹੀ ਨਹੀਂ ਸੀਗਾ। ਉਹਨੇ ਇਹ ਕਿਹਾ ਕਿ ਉਹ ਤਾਂ ਥਾਣੇ ਦੇ ਵਿੱਚ ਕੋਈ ਰਿਪੋਰਟ ਲਿਖਾਉਣ ਗਿਆ ਹੋਇਆ ਸੀਗਾ। ਤੁਸੀਂ ਦੇਖੋ ਕਿ ਜਿਹੜਾ ਜੀ ਸਹਾਰਾ ਵੀ ਕਿਹਦਾ ਲਿਆ ਜਾ ਰਿਹਾ ਕਿ ਕੱਲ ਨੂੰ ਬਣ ਜੂਗੀ ਜੀ ਥਾਣੇ ਦੇ ਵਿੱਚ ਕਿ ਉਹ ਤਾਂ ਉਸ ਜਗ੍ਹਾ ਦੇ ਉੱਤੇ ਮੌਜੂਦ ਸੀਗਾ, ਕਿਉਂਕਿ ਜਿਸ ਕਿਸਮ ਦੇ ਨਾਲ ਇਹਨਾਂ
ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਉਹ ਸਾਰਾ ਕੁਝ ਜਿਹੜਾ ਜੀ ਉਹ ਸਾਹਮਣੇ ਹੈ। ਉਧਰ ਪੁਲਿਸ ਮੁਖੀ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ 2 ਦਿਨ ਪਹਿਲਾਂ ਜੰਗਲ ਦੇ ਵਿੱਚ ਗਾਵਾਂ ਦੇ ਪਿੰਜਰ ਮਿਲਣ ਤੋਂ ਬਾਅਦ ਹਜੂਮ ਦੇ ਵੱਲੋਂ ਕੀਤੀ ਗਈ ਹਿੰਸਾ ਸੀਗੀ, ਜਿਹਦੇ ਵਿੱਚ ਇੰਸਪੈਕਟਰ ਸੁਬੋਧ ਕੁਮਾਰ ਮਾਰੇ ਗਏ ਸਨ ਜੀ, ਔਰ 20 ਸਾਲਾ ਇੱਕ ਸੁਮਿਤ ਕੁਮਾਰ ਦੀ ਮੌਤ ਹੋਈ ਸੀ। ਇਹ ਜਿਹੜਾ ਸੁਮਿਤ ਕੁਮਾਰ ਸੀਗਾ ਇਹ ਹਜੂਮ ਦਾ ਹਿੱਸਾ ਸੀਗਾ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਇੰਸਪੈਕਟਰ ਸੀਗਾ ਉਹਨੂੰ ਉਚੇਚੇ ਤੌਰ ਦੇ ਉੱਤੇ ਜਿਹੜਾ ਜੀ ਉਹ ਸੱਦਿਆ ਗਿਆ, ਕਿਉਂਕਿ ਇਹ ਇੰਸਪੈਕਟਰ ਜਿਹੜਾ ਜੀ ਇਸ ਭੀੜ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀਗਾ ਜੀ ਵੱਖ-ਵੱਖ ਮਾਮਲਿਆਂ ਦੇ ਵਿੱਚ। ਉਧਰ ਹੈਰਾਨਗੀ ਵਾਲੀ ਗੱਲ ਜਿਹੜੀ ਇਹ ਹੋਈ ਕਿ ਮੁੱਖ ਮੰਤਰੀ ਉੱਥੋਂ ਦੇ ਯੋਗੀ ਆਦਿੱਤਿਆਨਾਥ ਨੇ ਇਸ ਹਿੰਸਾ ਦਾ ਮੁਲਜ਼ਮ ਇੱਕ ਜਿਹੜਾ ਸੁਮਿਤ ਸੀਗਾ ਉਹਦੇ ਪਰਿਵਾਰ ਨੂੰ 10 ਲੱਖ ਰੁਪਈਆ ਦੇਣ ਦਾ ਹੁਕਮ ਦਿੱਤਾ, ਜਿਹਦੀ ਗੋਲੀ ਲੱਗਣ ਦੇ ਨਾਲ ਜਿਹੜੀ ਜੀ ਉਹ ਮੌਤ ਹੋਈ ਸੀਗੀ। ਹਜੂਮੀ ਹਿੰਸਾ ਦੇ ਨਾਲ ਮਾਰੇ ਗਏ ਇੰਸਪੈਕਟਰ ਜਿਹੜਾ ਸੁਬੋਧ ਕੁਮਾਰ ਸਿੰਘ ਸੀਗਾ ਉਹਦੇ ਪਰਿਵਾਰ ਨੂੰ ਉਹਦੀ ਰਿਹਾਇਸ਼ ਦੇ ਉੱਤੇ ਅੱਜ ਜਿਹੜਾ ਜੀ ਇਹ ਮੁੱਖ ਮੰਤਰੀ ਮਿਲੂਗੇ। ਔਰ ਸੁਬੋਧ ਜਿਹੜਾ ਕਿ 15 ਦੇ ਵਿੱਚ ਅਖਲਾਕ ਹਜੂਮੀ ਕਤਲ ਮਾਮਲੇ ਦਾ ਤਫਤੀਸ਼ੀ ਆਫਿਸਰ ਸੀਗਾ, ਜਿਹਦੇ ਕਰਕੇ ਉਹਦੇ ਖਿਲਾਫ ਜਿਹੜੀ ਜੀ ਉਹ ਸਾਜ਼ਿਸ਼ ਹੋਈ ਦੱਸੀ ਜਿਹੜੀ ਉਹ ਜਾ ਰਹੀ ਹੈ। ਪਰ ਜਿਹੜਾ ਹਿੰਸਾ ਦੇ ਵਿੱਚ ਸ਼ਾਮਲ ਵਿਅਕਤੀ ਸੀਗਾ ਉਹਨੂੰ 10 ਲੱਖ ਰੁਪਈਆ ਦੇਣ ਦਾ ਐਲਾਨ ਕਰ ਦੇਣਾ ਬਹੁਤਿਆਂ ਦੇ ਇਹ ਗੱਲ ਪਚ ਨਹੀਂ ਰਹੀ। ਇਹ ਕਿਹਾ ਜਾ ਰਿਹਾ ਕਿ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਚੁੰਡੀ ਵੱਢਣ ਵਾਲੀ ਹੀ ਗੱਲ ਹੈ ਕਿ ਉਹਨਾਂ ਦੀ ਪ੍ਰੋਟੈਕਸ਼ਨ ਵੀ ਸਰਕਾਰ ਕਰ ਰਹੀ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਬਾਗੀ ਹੋਏ ਅਕਾਲੀ ਬ੍ਰਹਮਪੁਰਾ ਨੇ 16 ਤਰੀਕ ਨੂੰ ਪਾਰਟੀ ਨੂੰ ਬਣਾਉਣ ਦਾ ਐਲਾਨ ਕੀਤਾ। ਉਹਦੀ ਬ੍ਰਹਮਪੁਰਾ ਹੋਰਾਂ ਦੀਆਂ ਤਿੱਖੀਆਂ ਬਾਗੀ ਸੁਰਾਂ ਜਿਹੜੀਆਂ ਜੀ ਉਹ ਜਾਰੀ ਨੇ, ਔਰ ਉਹਨਾਂ ਨੇ ਖਡੂਰ ਸਾਹਿਬ ਦੇ ਵਿੱਚ ਫਿਰ ਜਿਹੜਾ ਜੀ ਇੱਕ ਇਕੱਠ ਕੀਤਾ ਔਰ ਇਸ ਗੱਲ ਦਾ ਐਲਾਨ ਜਿਹੜਾ ਜੀ ਕੀਤਾ ਕਿ 60 ਸਾਲਾਂ ਦਾ ਉਹਨਾਂ ਦਾ ਰਾਜਨੀਤਿਕ ਤਜਰਬਾ ਹੈ। ਉਹਨਾਂ ਨੇ ਕਿਹਾ ਕਿ ਇਸ ਸਮੇਂ ਦੇ ਦੌਰਾਨ ਉਹਨਾਂ ਨੇ ਕਦੇ ਵੀ ਅਕਾਲੀ ਦਲ ਬਾਦਲ ਦੀ ਇੰਨੀ ਮੰਦੀ ਹਾਲਤ ਨਹੀਂ ਵੇਖੀ ਜਿਹੜੀ ਅੱਜ ਹੈ ਉਹਨਾਂ ਦੀ। ਇਹ ਕਿਹਾ ਕਿ ਪਾਰਟੀ ਨੂੰ ਨੁਕਸਾਨ ਕਰਨ ਵਾਲੇ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਨੇ। ਬ੍ਰਹਮਪੁਰਾ ਉਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਅਕਾਲੀ ਦਲ ਬਾਦਲ ਦੇ ਵਿੱਚ ਕੰਮ ਕਰਦਿਆਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤੇ ਪਰੇਸ਼ਾਨੀ ਨਹੀਂ ਸੀ। ਉਹਨਾਂ ਦੇ ਕੋਲੇ ਰਾਜ ਭਾਗ ਸੀ, ਹਰ ਜਗ੍ਹਾ ਇੱਜ਼ਤ ਸੀ। ਪਰ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਹਦੇ ਸਾਰੇ ਮਜੀਠੀਆ ਨੇ ਪੰਥ ਵਿਰੋਧੀ ਕੰਮ ਕੀਤੇ ਤਾਂ ਬਰਦਾਸ਼ਤ ਤੋਂ ਬਾਹਰ ਹੋ ਗਿਆ ਤੇ ਹੁਣ ਇਸ ਪਰਿਵਾਰ ਨੂੰ ਅਕਾਲੀ ਦਲ ਤੋਂ ਲਾਂਭੇ ਕਰਨ ਦਾ ਸਮਾਂ ਜਿਹੜਾ ਜੀ ਉਹ ਆ ਗਿਆ। ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਹਰ ਯਤਨ ਜਿਹੜਾ ਜੀ ਉਹ ਕੀਤਾ ਜਾਊਗਾ। ਇਹ ਵੀ ਕਿਹਾ ਗਿਆ ਜੀ ਕਿ ਅਕਾਲੀ ਦਲ ਪੁਰਾਣੇ 1920 ਵਾਲੇ ਸੰਵਿਧਾਨ ਦੇ ਵਾਂਗ ਜਿਹੜਾ ਜੀ ਉਹ ਚਲਾਇਆ ਜਾਊਗਾ ਤੇ ਇਹਦੇ ਵਿੱਚ ਜਿਹੜੀ ਵੀ ਤਬਦੀਲੀ ਕਰਨੀ ਬਣਦੀ ਆ ਉਹ ਕੀਤੀ ਜਾਊਗੀ। ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਐਲਾਨ ਜਿਹੜਾ ਜੀ ਕੀਤਾ ਕਿ 16 ਦਸੰਬਰ ਨੂੰ ਅਕਾਲ ਤਖਤ ਤੋਂ ਆਸ਼ੀਰਵਾਦ ਲੈ ਕੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਆਗਾਜ਼ ਜਿਹੜਾ ਜੀ ਉਹ ਕੀਤਾ ਜਾਊਗਾ। ਉਹਨਾਂ ਨੇ ਜਿਹੜੇ ਰੁੱਸੇ ਹੋਏ ਅਕਾਲੀ ਆਗੂ ਨੇ, ਘਰ ਬੈਠ ਕੇ ਅਕਾਲੀ ਆਗੂ ਨੇ, ਉਹਨਾਂ ਨੂੰ ਅਪੀਲ ਕੀਤੀ ਕਿ ਉਹ ਨਾਲ ਆ ਕੇ ਅਕਾਲੀ ਦਲ ਨੂੰ ਮੌਜੂਦਾ ਦੌਰ ਦੇ ਵਿੱਚੋਂ ਕੱਢਣ ਦੇ ਵਾਸਤੇ ਉਹਨਾਂ ਦੀ ਮਦਦ ਕਰਨ। ਦੂਜੇ ਪਾਸੇ ਕਈ ਕਿਸਮ ਦੀਆਂ ਜਿਹੜੀਆਂ ਜੀ ਉਹ ਕਨਸੋਆਂ ਚੱਲੀ ਜਾਂਦੀਆਂ ਨੇ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਤਾਂ ਇਹ ਗੱਲ ਜਿਹੜੀ ਦੀ ਕਹਿ ਦਿੱਤੀ ਸੀਗੀ ਪਿਛਲੇ 2 ਦਿਨ ਪਹਿਲਾਂ ਕਿ ਜੇ ਨਵਾਂ ਅਕਾਲੀ ਦਲ ਬਣਨਾ ਸੀਗਾ ਤੇ ਉਹਨਾਂ ਦੀ ਪਹਿਲਾਂ ਰਾਏ ਲਈ ਜਾਂਦੀ। ਇਸ ਕਰਕੇ ਉਹਨਾਂ ਨੇ ਕਿਹਾ ਉਹ ਤਾਂ ਮੀਡੀਆ ਦੇ ਰਾਹੀਂ ਹੁਣ ਉਹਨਾਂ ਨੂੰ ਸੁਨੇਹਾ ਜਿਹੜਾ ਜੀ ਮਿਲਿਆ ਕਿ ਉਹ ਇਹਦੇ ਵਿੱਚ ਸ਼ਾਮਲ ਹੋਣ। ਉਹਨਾਂ ਨੇ ਕਿਹਾ ਕਿ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋਣਗੇ, ਤਕਰੀਬਨ ਨਾ ਸੀ ਉਹਨਾਂ ਦੀ ਕਿ ਉਹਨਾਂ ਨੂੰ ਪਹਿਲਾਂ ਨਹੀਂ ਪੁੱਛਿਆ ਗਿਆ ਨਵਾਂ ਅਕਾਲੀ ਦਲ ਬਣਾਉਣ ਦੇ ਸਮੇਂ, ਪਰ ਮੀਡੀਆ ਦੇ ਰਾਹੀਂ ਮੈਸੇਜ ਦਿੱਤਾ ਗਿਆ। ਜਦੋਂ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਜਿਹੜੇ ਜੀ ਚੈਨਲ ਦੇ ਉੱਤੇ ਬੋਲ ਰਹੇ ਸਨ, ਉਹ ਕਹਿੰਦੇ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਉਹਨਾਂ ਕੋਲੇ ਘਰੇ ਆਏ ਸੀਗੇ ਔਰ ਉਹਨਾਂ ਨੇ ਉਹਨਾਂ ਦੇ ਨਾਲ ਲੰਬੀ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਸੀਗੀ। ਉਹਨਾਂ ਨੇ ਕਿਹਾ ਕਿ ਉਹ ਆਪਣੇ ਤੌਰ ਦੇ ਉੱਤੇ ਵਿਚਰਨਾ ਚਾਹੁੰਦੇ ਆ ਤੇ ਉਹਨਾਂ ਦੀ ਮਰਜ਼ੀ ਆ। ਦੂਜੇ ਪਾਸੇ ਜਿਹੜੇ ਬੈਂਸ ਭਰਾ ਨੇ ਉਹਨਾਂ ਨੇ ਜਿਹੜੀ ਦੀ ਇਹ ਗੱਲ ਕਹੀ ਸੀ ਕਿ ਉਹ ਸਵਾਗਤ ਕਰਦੇ ਆ ਇਸ ਸੁਨੇਹੇ ਦਾ ਤੇ ਉਹਦੇ ਉੱਤੇ ਉਹ ਗੰਭੀਰਤਾ ਦੇ ਨਾਲ ਵਿਚਾਰ ਵੀ ਜਿਹੜਾ ਕਰ ਰਹੇ ਆ। ਇਹ ਬੜੀ ਅਹਿਮ ਹੋਊਗਾ ਜੀ ਕਿ ਕੀ ਜਿਹੜੇ ਬੈਂਸ ਭਰਾ ਨੇ ਉਹ ਨਵੇਂ ਬਣਨ ਵਾਲੇ ਇਸ ਅਕਾਲੀ ਦਲ ਦੇ ਨਾਲ ਜਿਹੜਾ ਜੀ ਉਹ ਚਲੇ ਜਾਂਦੇ ਆ। ਜੇ ਜਾਂਦੇ ਆ ਤੇ ਫਿਰ ਜਿਹੜਾ ਇੱਕ ਫਰੰਟ ਉਭਾਰਨ ਦੀ ਕੋਸ਼ਿਸ਼ ਦੇ ਵਿੱਚ ਨੇ ਸੁਖਪਾਲ ਸਿੰਘ ਖਹਿਰਾ ਹੋਰੀ, ਉਸ ਫਰੰਟ ਦਾ ਕੀ ਇੱਕ ਅਹਿਮ ਹਿੱਸਾ ਜਿਹੜਾ ਜੀ ਉਹ ਪਾਸੇ ਹੋ ਜਾਊਗਾ
ਇਹ ਕੁਝ ਅਹਿਮ ਗੱਲਾਂ ਨੇ ਜਿਹੜੀਆਂ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਜਿਹੜਾ ਜੀ ਉਹ ਬੜੀਆਂ ਅਹਿਮ ਨੇ। ਅਗਲੇ ਤਕਰੀਬਨ ਕੁਝ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਦੇ ਵਿੱਚ ਇੱਕ ਫਰੰਟ ਜਿਹੜਾ ਜੀ ਉੱਭਰਨ ਦੀ ਕੋਸ਼ਿਸ਼ ਜਿਹੜੀ ਹੋ ਰਹੀ ਹੈ ਕਿ ਉਹਦੇ ਵਿੱਚ ਕੌਣ ਲੀਡ ਲੈਂਦਾ, ਕਿਉਂਕਿ 2-3 ਕੋਸ਼ਿਸ਼ਾਂ ਹੋ ਰਹੀਆਂ ਨੇ। ਇੱਕ ਤਾਂ ਜਿਹਦੀ ਆਪਾਂ ਗੱਲ ਕਰ ਰਹੇ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੇ ਵੱਲੋਂ ਉਭਾਰਿਆ ਜਾ ਰਿਹਾ ਅਕਾਲੀ ਦਲ। ਦੂਸਰਾ ਜਿਹੜਾ ਜੀ ਇੱਕ ਐਲਾਨ ਬਰਗਾੜੀ ਦੇ ਮੋਰਚੇ ਦੇ ਵਿੱਚ ਵੀ ਕੀਤਾ ਗਿਆ ਸੀਗਾ, ਉਹਦਾ ਅਜੇ ਜਿਹੜਾ ਜੀ ਅਗਲਾ ਕੋਈ ਐਪੀਸੋਡ ਸਾਹਮਣੇ ਨਹੀਂ ਆਇਆ। ਤੀਸਰਾ ਹੈ ਜੀ ਸੁਖਪਾਲ ਸਿੰਘ ਖਹਿਰਾ, ਡਾਕਟਰ ਧਰਮਵੀਰ ਗਾਂਧੀ ਤੇ ਬੈਂਸ ਭਰਾਵਾਂ ਦੇ ਵੱਲੋਂ ਕੀਤਾ ਜਾ ਰਿਹਾ ਇਨਸਾਫ ਮਾਰਚ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਪਟਿਆਲੇ ਦੇ ਵਿੱਚ ਸਮਾਪਤੀ ਹੋਊਗੀ ਉਦੋਂ ਉਹ ਕੋਈ ਐਲਾਨ ਜਿਹੜਾ ਜੀ ਉਹ ਅਗਲਾ ਕਰਨਗੇ। 16 ਤਰੀਕ ਹੁਣ ਬ੍ਰਹਮਪੁਰਾ ਸਾਹਿਬ ਨੇ ਜਿਹੜੀ ਹੈ ਜੀ ਉਹ ਰੱਖ ਦਿੱਤੀ ਹੈ। ਇੱਥੇ ਜਿਹੜੇ 10 ਕੁ ਦਿਨ ਦਾ ਜਿਹੜਾ ਸਫ਼ਰ ਤੈਅ ਕਰਕੇ ਆਉਣਾ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਪਟਿਆਲੇ ਦੇ ਵਿੱਚ। ਉਦੋਂ 2 ਦਿਨ ਪਹਿਲਾਂ ਇਹ ਬ੍ਰਹਮਪੁਰਾ ਹੋਰਾਂ ਵਾਲਾ ਜਿਹੜਾ ਜੀ ਉਹ ਅਕਾਲੀ ਦਲ ਹੋਂਦ ਦੇ ਵਿੱਚ ਆਊਗਾ। ਇਹ ਅਹਿਮ ਹੋਊਗਾ ਕਿ 16 ਤਰੀਕ ਨੂੰ ਹੋਰ ਕਿਹੜੇ ਕਿਹੜੇ ਉਹਨਾਂ ਦੇ ਨਾਲ ਜਿਹੜੇ ਆ ਜੀ ਉਹ ਆਉਂਦੇ ਆ। ਇਸ ਕਰਕੇ ਇਹ ਬੜਾ ਅਹਿਮ ਹੋਊਗਾ ਜੀ ਪੰਜਾਬ ਦੀ ਸਿਆਸਤ ਦੇ ਵਿੱਚ ਅਗਲੇ ਕੁਝ ਦਿਨ ਜਿਹੜੇ ਨੇ ਇਹ ਕਿਸ ਤਰੀਕੇ ਦੇ ਨਾਲ ਇੱਕ ਉਸ ਵੋਟ ਬੈਂਕ ਵੱਲ ਨੂੰ ਕਿਹੜਾ ਧੜਾ ਜਿਹੜਾ ਜੀ ਉਹ ਵੱਧਦਾ ਹੈ, ਜਿਹੜਾ ਕਿ ਅਕਾਲੀ ਦਲ ਬਾਦਲ ਦੇ ਨਾਲੋਂ ਉਹਦੀਆਂ ਆਪ ਹੁਦਰੀਆਂ ਦੀ ਵਜ੍ਹਾ ਕਰਕੇ ਟੁੱਟ ਗਿਆ ਤੇ ਉਹ ਕਿਸੇ ਇੱਕ ਇਹੋ ਜਿਹੇ ਧੜੇ ਦੀ ਭਾਲ ਦੇ ਵਿੱਚ ਆ ਜਿਹਦੇ ਨਾਲ ਜੁੜ ਸਕੇ। ਬਲਦੇਵ, ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਪਾਰਟੀਆਂ ਜ਼ਿਆਦਾ ਹੋ ਗਈਆਂ ਤੇ ਵਿੱਚ ਆਉਣ ਵਾਲੇ ਉਮੀਦਵਾਰ ਸ਼ਾਇਦ ਘੱਟ ਜਾਣਗੇ? ਇਹ ਹਾਲਾਤ ਤਾਂ ਜਿਹੜੇ ਜੀ ਉਹ ਇਸ ਤਰ੍ਹਾਂ ਦੇ ਹੀ ਲੱਗ ਰਹੇ ਆ। ਜਿਸ ਤਰੀਕੇ ਦੇ ਨਾਲ ਧੜਾ ਧੜ ਜਿਹੜੀਆਂ ਜੀ ਉਹ ਪਾਰਟੀਆਂ ਬਣ ਰਹੀਆਂ ਨੇ ਜਾਂ ਬਣਨ ਦੀ ਸੰਭਾਵਨਾ ਜਿਹੜੀ ਆ ਜੀ ਉਹ ਪੈਦਾ ਹੋ ਰਹੀ ਆ। ਹੋਣਾ ਤਾਂ ਇਹ ਚਾਹੀਦਾ ਜੀ ਕਿ ਜਿਹੜੇ ਜਿੰਨੇ ਵੀ ਇਹ ਜਿਹੜਾ ਜੀ ਫਿਰ ਰਹੇ ਨੇ ਜੇ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋਣ ਤਾਂ ਇਕੱਠੇ ਹੋ ਕੇ ਤਾਂ ਇਹ ਬਿਨਾਂ ਕਿਸੇ ਸ਼ੱਕ ਦੇ ਇੱਕ ਚੰਗੀ ਵੱਡੀ ਪਾਵਰ ਦੇ ਵਜੋਂ ਜਿਹੜਾ ਜੀ ਉਹ ਉੱਭਰ ਰਹੇ ਆ। ਪਰ ਇੱਥੇ ਨਾ ਜੀ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਜੁੜੇ ਹੋਣ, ਉਹਨਾਂ ਨੂੰ ਸਮੱਸਿਆ ਜਿਹੜੀ ਆਉਂਦੀ ਨਾ ਜੀ ਉਹ ਕਲਗੀ ਦੀ ਆਉਂਦੀ ਆ ਵੀ ਕਲਗੀ ਕਿਹਦੇ ਸਿਰ ਦੇ ਉੱਤੇ ਲੱਗੂਗੀ। ਜਦੋਂ ਇੱਕ ਦੇ ਸਿਰ ਦੇ ਉੱਤੇ ਜਿਹੜੀ ਜੀ ਉਹ ਕਲਗੀ ਲੱਗਦੀ ਆ ਉਹ ਫਿਰ ਕਹਿੰਦਾ ਅੱਛਾ ਮੈਨੂੰ ਕਲਗੀ ਨਹੀਂ ਮਿਲੀ, ਕਲਗੀ ਦੇ ਵਾਸਤੇ ਮੈਂ ਇੱਕ ਨਵੀਂ ਪਾਰਟੀ ਜਿਹੜੀ ਜੀ ਉਹ ਖੜੀ ਕਰ ਲੈਣਾ। ਆਹੀ ਜਿਹੜੀ ਦੀ ਮੇਨ ਸਮੱਸਿਆ ਹੈ। ਇੱਥੇ ਪੰਜਾਬ ਦੇ ਵਾਸਤੇ ਸੋਚਣ ਵਾਲਾ ਜਿਹੜਾ ਜੀ ਉਹ ਕਿਹੜਾ? ਦਾਅਵੇ ਸਾਰੇ ਜਿਹੜੇ ਜੀ ਉਹ ਕਰਦੇ ਆ ਕਿ ਅਸੀਂ ਪੰਜਾਬ ਦੇ ਵਾਸਤੇ ਲੜ ਰਹੇ ਹਾਂ, ਅਸੀਂ ਪੰਜਾਬ ਦੀ ਜਿਹੜੀ ਜੀ ਉਹ ਗੱਲ ਕਰਦੇ ਆ। ਪੰਜਾਬ ਦੀ ਗੱਲ ਨਹੀਂ ਜਿਹੜੀ ਜੀ ਹੋ ਰਹੀ, ਇਹ ਮਹਿਜ਼ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਆ। ਇਹ ਸਾਰਾ ਰੌਲਾ ਜਿਹੜਾ ਹੈ ਨਾ ਜੀ ਜਿੰਨਾ ਚੱਲ ਰਿਹਾ ਇਹ ਸਭ ਕਲਗੀਆਂ ਦਾ ਰੌਲਾ ਜੀ। ਬਿਲਕੁਲ ਬਿਲਕੁਲ, ਹੁਣ ਤਾਂ ਬਿਲਕੁਲ ਉਗੜ ਕੇ ਆ ਗਿਆ ਕਿ ਇਹ ਕੁਰਸੀਆਂ ਆ ਜਿਹੜੀਆਂ ਨਾ ਕਾਫੀ ਖਰੀਦ ਲੈਣੀਆਂ ਚਾਹੀਦੀਆਂ ਜਿੱਥੇ ਮਰਜ਼ੀ ਡਾਲੋ। ਤੇ ਅੱਗੇ ਆਪਾਂ ਬੋਰਡ ਬੰਬ ਧਮਾਕੇ ਦੀ ਜੇ ਗੱਲ ਕਰੀਏ ਤੇ ਉਹ ਡੇਰਾ ਪ੍ਰੇਮੀਆਂ ਨੂੰ ਲੱਭਣ ਦੇ ਲਈ IB ਦੀ ਮਦਦ ਲੈ ਰਹੀ ਹੈ ਪੁਲਿਸ। ਤੇ ਪੰਜਾਬ ਪੁਲਿਸ ਦੇ ਵੱਲੋਂ ਮੌੜ ਮੰਡੀ ਦੇ ਵਿੱਚ ਬੰਬ ਧਮਾਕੇ ਦੇ ਵਿੱਚ ਜਿਹੜਾ ਵੀ ਮੁਲਜ਼ਮ ਮੰਨੇ ਜਾਂਦੇ ਡੇਰਾ ਸਰਸਾ ਦੇ ਨਾਲ ਸੰਬੰਧਿਤ ਵਿਅਕਤੀ ਨੇ ਜੀ ਅਵਤਾਰ ਸਿੰਘ, ਅਮਰੀਕ ਸਿੰਘ, ਗੁਰਤੇਜ ਸਿੰਘ ਉਰਫ ਕਾਲਾ, ਇਹਨੂੰ ਕਾਬੂ ਕਰਨ ਦੇ ਵਾਸਤੇ ਇੰਟੈਲੀਜੈਂਸ ਬਿਊਰੋ ਦੀ ਮਦਦ ਜਿਹੜੀ ਆ ਜੀ ਉਹ ਲੈ ਰਹੀ ਹੈ। ਕਿਹਾ ਜਾ ਰਿਹਾ ਕਿ ਮੁਲਜ਼ਮਾਂ ਦੇ ਵਿੱਚੋਂ ਇੱਕ ਦੀ ਸੂਹ ਪੁਲਿਸ ਨੂੰ ਜਿਹੜਾ ਜੀ ਉਹ ਮਿਲੀ ਆ, ਜਿਹਨੂੰ ਕਾਬੂ ਕਰਨ ਦੇ ਵਾਸਤੇ IB ਦੇ ਅਧਿਕਾਰੀਆਂ ਨੂੰ ਆਖਿਆ ਗਿਆ। ਇਹ ਕਿਹਾ ਜਾ ਰਿਹਾ ਕਿ ਸੂਬਾਈ ਪੁਲਿਸ ਇਸ ਬੰਬ ਧਮਾਕੇ ਦੀ ਤਫਤੀਸ਼ ਲਈ ਗੰਭੀਰ ਨਹੀਂ ਆ। ਜਿਹੜੇ ਕੁਝ ਪੁਲਿਸ ਅਧਿਕਾਰੀ ਜਿਹੜੇ ਆ ਜੀ ਉਹ ਕਹਿੰਦੇ ਆ ਇਹੀ ਕਾਰਨ ਹੈ ਕਿ ਫਰਵਰੀ ਮਹੀਨੇ ਤੋਂ ਬਾਅਦ ਇਸ ਕੇਸ ਦੇ ਵਿੱਚ ਕੋਈ ਨਵੀਂ ਡਿਵੈਲਪਮੈਂਟ ਨਹੀਂ ਹੋਈ। ਪੁਲਿਸ ਦੇ ਵੱਲੋਂ ਇਹ ਬੇਹੱਦ ਸੰਵੇਦਨਸ਼ੀਲ ਮਾਮਲੇ ਦੇ ਵਿੱਚ ਅਸਲ ਮੁਲਜ਼ਮਾਂ ਤੇ ਪਰਦਾ ਪਾਉਂਦਿਆਂ ਇਹ ਕਿਹਾ ਜਾ ਰਿਹਾ ਕਿ ਇਹ ਵਿਅਕਤੀ ਡੇਰਾ ਸਰਸਾ ਦੇ ਨਾਲ ਸੰਬੰਧਿਤ ਨੇ। ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਬੰਬ ਧਮਾਕੇ ਦਾ ਅਸਲ ਮਕਸਦ ਜਿਹੜਾ ਜੀ ਉਹ ਸਾਹਮਣੇ ਆਊਗਾ। ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਬੰਬ ਧਮਾਕੇ ਦੀ ਮੁੱਢਲੀ ਤਫਤੀਸ਼ ਦੇ ਦੌਰਾਨ ਇਹ ਸਾਹਮਣੇ ਆਇਆ ਸੀਗਾ ਕਿ ਧਮਾਕਾ ਕਾਂਗਰਸੀ ਆਗੂ ਤੇ ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀਗਾ। ਅਧਿਕਾਰੀਆਂ ਦਾ ਇਹ ਵੀ ਕਹਿਣਾ ਕਿ ਜੱਸੀ ਨੂੰ ਨਿਸ਼ਾਨਾ ਡੇਰੇ ਦੇ ਨਾਲ ਸੰਬੰਧਿਤ ਵਿਅਕਤੀਆਂ ਦੇ ਵੱਲੋਂ ਜਾਂ ਖਾਲਿਸਤਾਨੀ ਪੱਖੀ ਅੱਤਵਾਦੀਆਂ ਦੇ ਵੱਲੋਂ ਬਣਾਇਆ ਗਿਆ ਸੀਗਾ। ਇਹਦੇ ਸੰਬੰਧੀ ਸਪਸ਼ਟ ਤੌਰ ਦੇ ਉੱਤੇ ਕੁਝ ਵੀ ਜਿਹੜਾ ਜੀ ਉਹ ਨਹੀਂ ਕਿਹਾ ਜਾ ਸਕਦਾ। ਪੰਜਾਬ ਪੁਲਿਸ ਦੇ DIG ਰੈਂਕ ਦੇ ਜਿਹੜੇ ਅਧਿਕਾਰੀ ਆ ਉਹਦੇ ਅੰਡਰ ਜਿਹੜੀ ਦੀ ਬਣੀ SIT ਹੁਣ ਤੱਕ ਕੀਤੀ ਜਾਂਚ ਦੇ ਦੌਰਾਨ ਸ਼ੱਕ ਦੀ ਸੀ ਪੂਰੀ ਤਰ੍ਹਾਂ ਡੇਰੇ ਦੇ ਦੁਆਲੇ ਘੁੰਮ ਰਹੀ ਹੈ। ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਫਰਵਰੀ 17 ਦੇ ਵਿੱਚ ਹੋਈਆਂ ਸੀ, ਉਸ ਤੋਂ ਕੁਝ ਦਿਨ ਪਹਿਲਾਂ ਇਸ ਬੰਬ ਧਮਾਕੇ ਦੇ ਦੌਰਾਨ 7 ਲੋਕਾਂ ਦੀ ਮੌਤ ਹੋ ਗਈ ਸੀਗੀ ਔਰ ਇਸ ਧਮਾਕੇ ਨੇ ਸੂਬੇ ਦੀ ਸਿਆਸਤ ਦੇ ਉੱਤੇ ਬਹੁਤ ਵੱਡਾ ਅਸਰ ਪਾਇਆ ਸੀਗਾ। ਜਿਹੜੇ ਤਫਤੀਸ਼ ਦੇ ਨਾਲ ਜੁੜੇ ਆਫੀਸਰ ਨੇ ਉਹ ਕਹਿੰਦੇ ਆ ਕਿ ਮਹੀਨੇ ਤੋਂ ਬਾਅਦ ਬੰਬ ਧਮਾਕੇ ਦੀ ਪੜਤਾਲ ਇੱਕ ਤਰ੍ਹਾਂ ਦੇ ਨਾਲ ਠੱਪ ਪਈ ਹੈ।
ਮਾਮਲਾ ਆਈਬੀ ਦੇ ਚਿੱਠੀਆਂ ਦੇ ਵਿੱਚ ਰੋਲਣ ਦੇ ਯਤਨ ਜਿਹੜੇ ਜੀ ਉਹ ਕੀਤੇ ਜਾ ਰਹੇ ਆ। ਜੇ ਪੁਲਿਸ ਗੰਭੀਰ ਹੋਵੇ ਤਾਂ ਇਹਨਾਂ ਬੰਦਿਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ, ਕਿਉਂਕਿ ਇਹਨਾਂ ਵਿੱਚੋਂ 2 ਜਣੇ ਪੰਜਾਬ ਦੇ ਰਹਿਣ ਵਾਲੇ ਆ। ਪੁਲਿਸ ਅਫਸਰ ਇਸ ਗੱਲ ਤੇ ਸਵਾਲ ਖੜੇ ਕਰ ਰਹੇ ਆ ਕਿ ਵਿੱਕੀ ਗੌਂਡਰ ਦੇ ਮਾਰੇ ਜਾਣ ਤੇ ਤਾਂ ਮੁੱਖ ਮੰਤਰੀ ਹੋਰਾਂ ਨੇ ਝੱਟ ਦੇਣੀ ਟਵੀਟ ਕਰਤਾ। ਅੰਮ੍ਰਿਤਸਰ ਧਮਾਕੇ ਦੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਝੱਟ ਦੇਣੀ ਪ੍ਰੈਸ ਕਾਨਫਰੰਸ ਜਿਹੜੀ ਦੀ ਕਰਤੀ, ਪਰ ਜਿਹਦੇ ਵਿੱਚ 7 ਬੇਕਸੂਰ ਲੋਕਾਂ ਦੀਆਂ ਜਾਨਾਂ ਚਲੇ ਗਈਆਂ। ਇਸ ਮਾਮਲੇ ਦੇ ਵਿੱਚ ਸਿਆਸਤਦਾਨ ਤੇ ਪੁਲਿਸ ਅਫਸਰਾਂ ਨੇ ਚੁੱਪ ਕਿਉਂ ਜਿਹੜੀ ਹੈ ਜੀ ਉਹ ਵੱਟ ਲਈ। ਔਰ ਇਸ ਮਾਮਲੇ ਦੇ ਉੱਤੇ ਸਭ ਨੂੰ ਜਿਹੜਾ ਜੀ ਉਹ ਪਤਾ ਹੋਣਾ ਕਿ ਉਦੋਂ ਤੀਜੀ ਧਿਰ ਵਜੋਂ ਉੱਭਰ ਰਹੀ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡਾ ਝਟਕਾ ਜਿਹੜਾ ਜੀ ਉਹ ਲੱਗਿਆ ਸੀ, ਜਿਹੜੀ ਕਿ ਸੱਤਾ ਦੇ ਉੱਤੇ ਕਾਬਜ਼ ਹੁੰਦੀ ਜਿਹੜੀ ਉਹ ਰਹਿ ਗਈ ਸੀਗੀ। ਉਸ ਟਾਈਮ ਜਿਨ੍ਹਾਂ ਕੋਲੇ ਗ੍ਰਹਿ ਮੰਤਰਾਲਾ ਸੀਗਾ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਜੀ ਖਾਲਿਸਤਾਨੀਆਂ ਦੇ ਨਾਲ ਮਿਲ ਕੇ ਧਮਾਕਾ ਕਰਾਇਆ। ਅੱਜ ਕੱਲ ਉਹ ਇਹ ਗੱਲ ਜਿਹੜੀ ਹੈ ਜੀ ਕਹਿ ਰਹੇ ਆ ਕਿ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕਰੇ ਸਰਕਾਰ, ਜਿਹੜੇ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨੇ। ਪਰ ਸਰਕਾਰ ਜਿਹੜੀ ਹੈ ਜੀ ਉਹ ਚੁੱਪਚਾਪ ਹੋ ਕੇ ਬੈਠੀ ਆ ਇਸ ਸਬਜੈਕਟ ਤੇ। ਬਿਲਕੁਲ, ਵਿੱਚ ਇਹ ਵੀ ਜ਼ਿੰਮੇਵਾਰ ਸੀਗੇ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਬੱਸਾਂ ਸੀਗੀਆਂ ਉਹ ਦਿੱਲੀ ਏਅਰਪੋਰਟ ਤੇ ਜਾਣ ਤੋਂ ਬੰਦ ਕਰ ਦਿੱਤੀਆਂ ਗਈਆਂ ਸੀ। ਕਹਿੰਦੇ ਕਿ ਹੁਣ ਛੇਤੀ ਹੀ ਚਾਲੂ ਹੋਣਗੀਆਂ। ਕਦੀ ਇਹ ਵੱਡੀ ਰਾਹਤ ਹੋ ਸਕਦੀ ਆ ਜਿਹੜੇ ਲੋਕ ਇਹਨਾਂ ਦਿਨਾਂ ਦੇ ਵਿੱਚ ਆਉਂਦੇ ਆ, ਕਿਉਂਕਿ ਇੱਕ ਤਾਂ ਸਰਕਾਰੀ ਜਿਹੜੀਆਂ ਬੱਸਾਂ ਨੇ ਬਿਨਾਂ ਕਿਸੇ ਸ਼ੱਕ ਦੇ ਟ੍ਰੇਨਡ ਜਿਹੜੇ ਵੀ ਉਹ ਬੰਦੇ ਹੁੰਦੇ ਆ। ਇਹਦੇ ਵਿੱਚ ਕੋਈ ਗੁੰਡਾ ਟਾਈਪ ਦੇ ਲੋਕਾਂ ਦੀ ਧਾੜ ਨਹੀਂ ਹੁੰਦੀ, ਜਿਹੜੇ ਡਰਾਈਵਰ ਦੇ ਆਲੇ ਦੁਆਲੇ 8-8, 9-9 ਜਿਹੜੇ ਵੀ ਉਹ ਬੈਠੇ ਹੁੰਦੇ ਆ। ਔਰ ਦੂਸਰੀ ਗੱਲ ਜੇ ਦੇਖਿਆ ਜਾਵੇ ਫਾਈਨੈਂਸ਼ਲੀ ਵੀ ਜਿਹੜਾ ਜੀ ਉਹ ਫਾਇਦਾ, ਕਿਉਂਕਿ ਇਹਦੀ ਜਿਹੜੀ ਟਿਕਟ ਹੈ ਉਹ ਸਿਰਫ ਹੈਗੀ ਹੈ ਜੀ 1065 ਰੁਪਏ ਦੀ। ਔਰ ਦੂਜੇ ਪਾਸੇ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹ 2800 ਤੋਂ ਲੈ ਕੇ 3000 ਰੁਪਏ ਤੱਕ ਉਗਰਾ ਰਹੀਆਂ ਨੇ। ਔਰ ਜੇਬ ਜਿਹੜੀ ਹੈ ਜੀ ਉਹ ਹੌਲੀ ਕੀਤੀ ਜਾ ਰਹੀ ਹੈ। ਏਅਰਪੋਰਟ ਦੇ ਉੱਤੇ, ਦਿੱਲੀ ਏਅਰਪੋਰਟ ਦੇ ਉੱਤੇ ਇਹ ਬੱਸਾਂ ਜਿਹੜੀਆਂ ਸੀਗੀਆਂ, ਇਹਨੂੰ ਦਿੱਲੀ ਦੀ ਸਰਕਾਰ ਨੇ ਜਿਹੜਾ ਜੀ ਛਾਪੇ ਮਾਰ ਕੇ ਜ਼ਬਤ ਕਰ ਲਿਆ ਸੀ। 5-5000 ਰੁਪਇਆ ਜਿਹੜਾ ਜੀ ਉਹ ਫਾਈਨ ਦੇ ਕੇ ਬੱਸਾਂ ਛੁਡਵਾਈਆਂ ਗਈਆਂ। ਇਹ ਕਿਹਾ ਗਿਆ ਜੀ ਕਿ ਸਟੇਟ ਕੈਰੇਜ ਪਰਮਿਟ ਇਹਨਾਂ ਦੇ ਬੱਸਾਂ ਦੇ ਕੋਲੇ ਹੈ ਨੀਗਾ, ਉਹ ਹੋਣਾ ਚਾਹੀਦਾ ਹੈ। ਉਹ ਪ੍ਰਾਈਵੇਟ ਕੋਲੇ ਵੀ ਨੀਗਾ, ਉਹ ਉਸੇ ਤਰੀਕੇ ਨਾਲ ਜਿਹੜਾ ਜੀ ਉਹ ਕਰੀ ਜਾਂਦੇ ਆ। ਪਰ ਹੁਣ ਜਿਹੜੀ ਦੀ ਖਬਰ ਇਹ ਆ ਰਹੀ ਆ ਕਿ ਜਿਹੜੀਆਂ ਇਹ ਦਿੱਲੀ ਦੇ ਏਅਰਪੋਰਟ ਤੇ ਜਾਣ ਵਾਲੀਆਂ ਜਿਹੜੀਆਂ ਬੱਸਾਂ ਨੇ ਸਰਕਾਰੀ, ਜਿਹੜੀਆਂ PRTC ਤੇ ਰੋਡਵੇਜ਼ ਵਾਲੀਆਂ, ਇਹ ਦੁਬਾਰਾ ਜਿਹੜੀਆਂ ਜੀ ਉਹ ਸ਼ੁਰੂ ਹੋਣ ਜਾ ਰਹੀਆਂ ਨੇ। ਔਰ ਪੰਜਾਬ ਸਰਕਾਰ ਨੇ ਨੈਸ਼ਨਲ ਪਰਮਿਟ ਦੇ ਆਧਾਰ ਦੇ ਉੱਤੇ ਜਿਹੜੀਆਂ ਜੀ ਇਹ ਬੱਸਾਂ ਜਲੰਧਰ ਤੋਂ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਜੀ ਉੱਥੋਂ ਤੱਕ 5 ਬੱਸਾਂ ਜਿਹੜੀਆਂ ਜੀ ਉਹ ਚਲਾਉਣ ਦਾ ਫੈਸਲਾ ਕੀਤਾ। ਇਹ ਕਿਹਾ ਗਿਆ ਜੀ ਕਿ 2 ਦਿਨਾਂ ਦੇ ਅੰਦਰ ਨੈਸ਼ਨਲ ਪਰਮਿਟ ਹੋਲਡਰ ਜਿਹੜੀਆਂ ਇਹਨਾਂ ਬੱਸਾਂ ਦੀਆਂ ਸੇਵਾਵਾਂ ਜਲੰਧਰ ਤੋਂ ਏਅਰਪੋਰਟ ਹਵਾਈ ਅੱਡੇ ਤੱਕ ਜਿਹੜੀ ਹੈ ਜੀ ਉਹ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਹ ਦੱਸਿਆ ਗਿਆ ਜੀ ਕਿ ਵੋਲਵੋ ਬੱਸਾਂ ਦੀ ਸੇਵਾ ਜਲੰਧਰ ਤੋਂ ਜਿਹੜੀ ਜੀ ਦਿੱਲੀ ਹਵਾਈ ਏਅਰਪੋਰਟ ਤੱਕ ਜਿਹੜੀ ਚਲਾਈ ਜਾ ਰਹੀ ਸੀ, ਪਰ ਕੁਝ ਦਿਨ ਪਹਿਲਾਂ ਕੁਝ ਟੈਕਨੀਕਲ ਕਾਰਨ ਜਿਹੜੇ ਜੀ ਸਰਕਾਰ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਆ ਉਹ ਦੱਸੇ ਗਏ ਆ। ਹੁਣ ਇਹ ਕਿਹਾ ਗਿਆ ਕਿ ਪ੍ਰਸ਼ਾਸਨ ਦੇ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦਿਆਂ ਹੋਇਆ ਇਹ ਬੱਸ ਸੇਵਾ ਨੂੰ ਜਿਹੜਾ ਜੀ ਉਹ ਰੋਕ ਦਿੱਤਾ ਗਿਆ ਸੀਗਾ। ਇਹ ਵੀ ਜਿਹੜਾ ਪਤਾ ਲੱਗਿਆ ਕਿ ਦਿੱਲੀ ਦੀ ਸਰਕਾਰ ਦੇ ਨਾਲ ਜਿਹੜੀ ਜੀ ਗੱਲਬਾਤ ਕਰਕੇ ਇਸ ਮਸਲੇ ਨੂੰ ਸੁਲਝਾ ਲਿਆ ਗਿਆ। ਦਿੱਲੀ ਦੀ ਜਿਹੜੀ ਸਰਕਾਰ ਹੈ ਜੀ ਉਹਨੇ ਕਿਹਾ ਕਿ ਵੋਲਵੋ ਦਾ ਇੱਕ ਸਪੈਸ਼ਲ ਜਿਹੜਾ ਜੀ ਉਹ ਬੱਸ ਅੱਡਾ ਦਿੱਲੀ ਏਅਰਪੋਰਟ ਦੇ ਨਜ਼ਦੀਕ ਉਸਾਰਿਆ ਜਾ ਰਿਹਾ ਬਹੁਤ ਛੇਤੀ, ਜਿੱਥੋਂ ਇਹ ਵੋਲਵੋ ਜਿਹੜੀਆਂ ਜੀ ਉਹ ਸਾਰੀਆਂ ਉੱਥੇ ਖੜਾਉਣਗੀਆਂ ਇੱਕ ਜਗ੍ਹਾ ਦੇ ਉੱਤੇ ਕਿ ਏਅਰਪੋਰਟ ਦੇ ਨਜ਼ਦੀਕ ਹੋਊਗਾ, ਪਰ ਜਿੱਥੋਂ ਇਹ ਚੁੱਕਦੀਆਂ ਨੇ ਉੱਥੇ ਨਹੀਂ ਹੋਣਗੀਆਂ। ਜਿੰਨੀ ਦੇਰ ਤੱਕ ਇਹ ਬੱਸ ਅੱਡਾ ਜਿਹੜਾ ਜੀ ਹੋਂਦ ਦੇ ਵਿੱਚ ਨਹੀਂ ਆ ਜਾਂਦਾ, ਉਦੋਂ ਤੱਕ ਇਹ ਉਸੇ ਜਗ੍ਹਾ ਤੋਂ ਜਿਹੜਾ ਜੀ ਉਹ ਪੈਸੇਂਜਰ ਨੂੰ ਚੁੱਕਣਗੀਆਂ। ਅਗਲੇ 2-4 ਦਿਨਾਂ ਦੇ ਵਿੱਚ ਇਹ ਬੱਸਾਂ ਦੁਬਾਰਾ ਸ਼ੁਰੂ ਹੋ ਜਾਣ ਦੀ ਆਸ ਹੈ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।